ਹਾਂਜੀ, ਮੈਂ ਇੱਕ ਕਿੱਸਾ ਸ਼ੇਅਰ ਕਰਨਾ ਚਾਹੁੰਦਾ ਜੀ। ਹਾਂਜੀ। ਜਿੱਦਾਂ ਮੇਰਾ ਲਾਇਸੈਂਸ ਸੀਗਾ ਜੀ, ਅੱਜ ਤੋਂ 8 ਮਹੀਨੇ ਪਹਿਲਾਂ ਜੀ, ਤੇ ਮੇਰਾ ਗ੍ਰੀਨ ਕਾਰਡ ਆ ਗਿਆ ਸੀਗਾ। ਮੈਂ ਉਹ ਅਪਡੇਟ ਕਰਾਉਣ ਗਿਆ ਤੇ ਮੈਨੂੰ ਡੀਐਮਵੀ ਵਾਲੇ ਕਹਿੰਦੇ ਵੀ ਤੁਸੀਂ ਜਦੋਂ ਐਕਸਪਾਇਰ ਹੋਊਗਾ ਉਦੋਂ ਆਇਓ ਜੀ। ਤੇ 4 ਮਹੀਨੇ ਦਾ ਮੇਰਾ ਲਾਇਸੈਂਸ ਰਹਿੰਦਾ ਸੀਗਾ ਜੀ। ਓਕੇ। ਤੇ ਮੇਰੇ ਨਾਲ ਇੱਕ ਹੋਰ ਮੁੰਡਾ ਸੀਗਾ ਜੀ, ਉਹਦਾ ਵੀ ਏਦਾਂ ਹੀ ਸੀਗਾ। ਉਹ ਗਿਆ, ਉਹਦਾ ਹੋ ਗਿਆ ਜੀ। ਤੇ ਮੈਂ ਦੁਬਾਰਾ ਗਿਆ ਜੀ, ਮੈਨੂੰ ਫੇਰ ਉਹਨਾਂ ਨੇ ਉਹੀ ਚੀਜ਼ ਕਹੀ ਜੀ। ਤੇ ਮੈਨੂੰ ਫਿਰ ਵੇਟ ਕਰਨਾ ਪਿਆ ਜੀ 4 ਮਹੀਨੇ ਜੀ ਅਪਡੇਟ ਕਰਾਉਣੇ ਵਾਸਤੇ ਜੀ। ਤੇ ਦੂਜੇ ਦਾ ਇਹੀ ਚੀਜ਼ ਮੈਂ ਦੂਜੇ ਦਾ ਤੁਸੀਂ ਕਹਿੰਦੇ ਵੀ ਉਹਨਾਂ ਨੇ ਐਜ਼ ਇਟ ਇਜ਼ ਹੀ ਉਹਦਾ ਅਪਡੇਟ ਕਰਤਾ, ਤੁਹਾਡਾ ਨਹੀਂ ਕੀਤਾ ਹੈ? ਹਾਂਜੀ, ਦੂਸਰੇ ਮੁੰਡੇ ਦਾ ਕਰਤਾ ਸੀਗਾ ਜੀ। ਸੇਮ ਸਿਚੁਏਸ਼ਨ ਸੀ? ਪਤਾ ਨਹੀਂ ਵੀ ਹਾਂਜੀ, ਸੇਮ ਹੀ ਸਿਚੁਏਸ਼ਨ ਸੀਗੀ ਜੀ। ਜਿੱਦਾਂ ਉਹਦੇ ਕੋਲ ਵੀ ਲਾਇਸੈਂਸ ਹਲੇ ਪਿਆ ਸੀਗਾ ਸਾਲ ਕੁ ਦਾ ਜੀ। ਤੇ ਜਿੱਦਾਂ ਅਪਡੇਟ ਕਰਾਉਣ ਗਿਆ ਸੀਗਾ ਵੀ ਗ੍ਰੀਨ ਕਾਰਡ ਆ ਗਿਆ, ਵੀ ਅਪਡੇਟ ਕਰਾ ਦਿਓ ਉਹਨਾਂ ਦੇ ਸਿਸਟਮ 'ਚ ਜੀ। ਤੇ ਉਦਾਂ ਹੀ ਮੈਂ ਗਿਆ ਸੀਗਾ, ਮੈਂ 2 ਵਾਰ ਗਿਆ, ਮੈਨੂੰ 2 ਵਾਰ ਮੋੜਤਾ। ਕਹਿੰਦੇ ਵੀ ਜਦੋਂ ਤੇਰਾ ਐਕਸਪਾਇਰ ਹੋਣੇ ਵਾਲਾ ਹੋਊਗਾ ਉਦੋਂ ਆਈ। ਤੇ ਮੇਰੇ 4 ਮਹੀਨੇ ਹਲੇ ਰਹਿੰਦੇ ਸੀਗੇ ਲਾਇਸੈਂਸ ਐਕਸਪਾਇਰ ਹੋਣੇ ਨੂੰ। ਤੇ ਮੈਨੂੰ ਫਿਰ ਵੇਟ ਕਰਨੀ ਪਈ ਸੀਗੀ ਜੀ 3 ਮਹੀਨੇ ਹੋਰ ਜੀ, ਕਿਉਂਕਿ ਮਹੀਨਾ ਪਹਿਲਾਂ ਉਹ ਕਰ ਦਿੰਦੇ ਆ ਜੀ। ਇਹ ਤੋਂ ਇਹ ਪਤਾ ਲੱਗਦਾ ਟ੍ਰੇਨਿੰਗ ਸਹੀ ਨਹੀਂ ਹੈ, ਟ੍ਰੇਨਿੰਗ ਹੈ ਹੀ ਨਹੀਂ ਡੀਐਮਵੀ ਵਾਲਿਆਂ ਨੂੰ। ਪਤਾ ਹੀ ਨਹੀਂ ਇਹਦਾ ਮਤਲਬ ਇਹ ਆ ਕੀ ਤੁਸੀਂ ਕਰ ਰਹੇ ਆ। ਇਹ ਸੇਮ ਸਿਚੁਏਸ਼ਨ ਵਾਲੇ ਬੰਦੇ ਆ ਹਨਾ, ਵੀ ਇਹ ਕੀ ਕਰ ਰਹੇ ਆ। ਹਾਂਜੀ ਹਾਂਜੀ, ਉਹੀ ਹੈ ਜੀ। ਜਾਂ ਫਿਰ ਡੀਐਮਵੀ ਬਿਜ਼ੀ ਹੋ ਸਕਦੇ, ਵੀ ਜਿਹੜੇ ਵਰਕਰ ਹੈ ਉਹ ਬਿਜ਼ੀ ਹੋਣ ਕਰਕੇ। ਨਹੀਂ ਇਹ ਹੈ ਭਾਜੀ, ਮੈਨੂੰ ਡੀਐਮਪੀ ਦਾ ਇੱਕ ਮੈਨੇਜਰ ਮਿਲਿਆ ਯੂਬਾ ਸਿਟੀ ਦਾ, ਆਪਣਾ ਹੀ ਮੁੰਡਾ ਸੀ ਸਿੰਘ। ਕਹਿੰਦਾ ਵੀ ਫ੍ਰਿਜ਼ਨੋ ਦੇ ਵਿੱਚ 100 ਦਿਨ ਦਾ ਵੇਟਿੰਗ ਪੀਰੀਅਡ ਸੀ ਟੈਸਟ ਦੇਣ ਦਾ, ਤੇ ਨਗਰ ਕੀਰਤਨ ਤੇ ਗਿਆ ਸੀ। ਕਹਿੰਦਾ ਹੁਣ 1 ਦਿਨ ਤੋਂ ਵੀ ਘੱਟ, ਤੁਸੀਂ ਹਿਸਾਬ ਲਾ ਲਓ। ਉਹ ਡੀਐਮਪੀ ਤਾਂ ਇਸ ਵੇਲੇ ਫ੍ਰੀ ਆ, ਉਹਨਾਂ ਕੋਲ ਕੰਮ ਹੈ ਨਹੀਂ ਡੀਐਮਪੀ ਵਾਲਿਆਂ ਕੋਲ। ਹਾਂਜੀ, ਮੈਂ ਇੱਕ ਕਿੱਸਾ ਸ਼ੇਅਰ ਕਰਨਾ ਚਾਹੁੰਦਾ ਜੀ। ਹਾਂਜੀ। ਜਿੱਦਾਂ ਮੇਰਾ ਲਾਇਸੈਂਸ ਸੀਗਾ ਜੀ, ਅੱਜ ਤੋਂ 8 ਮਹੀਨੇ ਪਹਿਲਾਂ ਜੀ। ਤੇ ਮੇਰਾ ਗ੍ਰੀਨ ਕਾਰਡ ਆ ਗਿਆ ਸੀਗਾ। ਮੈਂ ਉਹ ਅਪਡੇਟ ਕਰਾਉਣ ਗਿਆ ਤੇ ਮੈਨੂੰ ਡੀਐਮਵੀ ਵਾਲੇ ਕਹਿੰਦੇ ਵੀ ਤੁਸੀਂ ਜਦੋਂ ਐਕਸਪਾਇਰ ਹੋਊਗਾ ਉਦੋਂ ਆਇਓ ਜੀ। ਤੇ 4 ਮਹੀਨੇ ਦਾ ਮੇਰਾ ਲਾਇਸੈਂਸ ਰਹਿੰਦਾ ਸੀਗਾ ਜੀ। ਓਕੇ। ਮੇਰੇ ਨਾਲ ਇੱਕ ਹੋਰ ਮੁੰਡਾ ਸੀਗਾ ਜੀ, ਉਹਦਾ ਵੀ ਏਦਾਂ ਹੀ ਸੀਗਾ। ਉਹ ਗਿਆ, ਉਹਦਾ ਹੋ ਗਿਆ ਜੀ। ਤੇ ਮੈਂ ਦੁਬਾਰਾ ਗਿਆ ਜੀ, ਮੈਨੂੰ ਫੇਰ ਉਹਨਾਂ ਨੇ ਉਹੀ ਚੀਜ਼ ਕਹੀ ਜੀ। ਤੇ ਮੈਨੂੰ ਫਿਰ ਵੇਟ ਕਰਨਾ ਪਿਆ ਜੀ 4 ਮਹੀਨੇ ਜੀ ਅਪਡੇਟ ਕਰਾਉਣੇ ਵਾਸਤੇ। ਤੇ ਦੂਜੇ ਦਾ ਤੁਸੀਂ ਕਹਿੰਦੇ ਵੀ ਉਹਨਾਂ ਨੇ ਐਜ਼ ਇਟ ਇਜ਼ ਹੀ ਉਹਦਾ ਅਪਡੇਟ ਕਰਤਾ, ਤੁਹਾਡਾ ਨਹੀਂ ਕੀਤਾ ਹੈ? ਹਾਂਜੀ, ਦੂਸਰੇ ਮੁੰਡੇ ਦਾ ਕਰਤਾ ਸੀਗਾ ਜੀ। ਸੇਮ ਸਿਚੁਏਸ਼ਨ ਸੀ? ਹਾਂਜੀ, ਸੇਮ ਹੀ ਸਿਚੁਏਸ਼ਨ ਸੀਗੀ ਜੀ। ਜਿੱਦਾਂ ਉਹਦੇ ਕੋਲ ਵੀ ਲਾਇਸੈਂਸ ਹਲੇ ਪਿਆ ਸੀਗਾ ਸਾਲ ਕੁ ਦਾ ਜੀ। ਤੇ ਜਿੱਦਾਂ ਅਪਡੇਟ ਕਰਾਉਣ ਗਿਆ ਸੀਗਾ ਵੀ ਗ੍ਰੀਨ ਕਾਰਡ ਆ ਗਿਆ, ਵੀ ਅਪਡੇਟ ਕਰਾ ਦਿਓ ਉਹਨਾਂ ਦੇ ਸਿਸਟਮ 'ਚ ਜੀ। ਤੇ ਉਦਾਂ ਹੀ ਮੈਂ ਗਿਆ ਸੀਗਾ, ਮੈਂ 2 ਵਾਰ ਗਿਆ, ਮੈਨੂੰ 2 ਵਾਰ ਮੋੜਤਾ। ਕਹਿੰਦੇ ਵੀ ਜਦੋਂ ਤੇਰਾ ਐਕਸਪਾਇਰ ਹੋਣੇ ਵਾਲਾ ਹੋਊਗਾ ਉਦੋਂ ਆਈ। ਤੇ ਮੇਰੇ 4 ਮਹੀਨੇ ਹਲੇ ਰਹਿੰਦੇ ਸੀਗੇ ਲਾਇਸੈਂਸ ਐਕਸਪਾਇਰ ਹੋਣੇ ਨੂੰ। ਤੇ ਮੈਨੂੰ ਫਿਰ ਵੇਟ ਕਰਨੀ ਪਈ ਸੀਗੀ ਜੀ 3 ਮਹੀਨੇ ਹੋਰ ਜੀ, ਕਿਉਂਕਿ ਮਹੀਨਾ ਪਹਿਲਾਂ ਉਹ ਕਰ ਦਿੰਦੇ ਆ ਜੀ। ਇਹ ਤੋਂ ਇਹ ਪਤਾ ਲੱਗਦਾ ਟ੍ਰੇਨਿੰਗ ਸਹੀ ਨਹੀਂ ਹੈ, ਟ੍ਰੇਨਿੰਗ ਹੈ ਹੀ ਨਹੀਂ ਡੀਐਮਵੀ ਵਾਲਿਆਂ ਨੂੰ। ਪਤਾ ਹੀ ਨਹੀਂ ਇਹਦਾ ਮਤਲਬ ਇਹ ਆ ਕੀ ਤੁਸੀਂ ਕਰ ਰਹੇ ਆ। ਇਹ ਸੇਮ ਸਿਚੁਏਸ਼ਨ ਵਾਲੇ ਬੰਦੇ ਆ ਹਨਾ, ਵੀ ਇਹ ਕੀ ਕਰ ਰਹੇ ਆ। ਹਾਂਜੀ ਹਾਂਜੀ, ਉਹੀ ਹੈ ਜੀ। ਜਾਂ ਫਿਰ ਡੀਐਮਵੀ ਬਿਜ਼ੀ ਹੋ ਸਕਦੇ, ਵੀ ਜਿਹੜੇ ਵਰਕਰ ਹੈ ਉਹ ਬਿਜ਼ੀ ਹੋਣ ਕਰਕੇ। ਨਹੀਂ ਇਹ ਹੈ ਭਾਜੀ, ਮੈਨੂੰ ਡੀਐਮਪੀ ਦਾ ਇੱਕ ਮੈਨੇਜਰ ਮਿਲਿਆ ਯੂਬਾ ਸਿਟੀ ਦਾ, ਆਪਣਾ ਹੀ ਮੁੰਡਾ ਸੀ ਸਿੰਘ। ਕਹਿੰਦਾ ਵੀ ਫ੍ਰਿਜ਼ਨੋ ਦੇ ਵਿੱਚ 100 ਦਿਨ ਦਾ ਵੇਟਿੰਗ ਪੀਰੀਅਡ ਸੀ ਟੈਸਟ ਦੇਣ ਦਾ, ਤੇ ਨਗਰ ਕੀਰਤਨ ਤੇ ਗਿਆ ਸੀ। ਕਹਿੰਦਾ ਹੁਣ 1 ਦਿਨ ਤੋਂ ਵੀ ਘੱਟ, ਤੁਸੀਂ ਹਿਸਾਬ ਲਾ ਲਓ। ਉਹ ਡੀਐਮਪੀ ਤਾਂ ਇਸ ਵੇਲੇ ਫ੍ਰੀ ਆ, ਉਹਨਾਂ ਕੋਲ ਕੰਮ ਹੈ ਨਹੀਂ ਡੀਐਮਪੀ ਵਾਲਿਆਂ ਕੋਲ।